ਟਰੱਕਿੰਗ ਦੀ ਪ੍ਰਾਈਸ ਤਾਂ ਜਾਣ ਡਈ, ਕੰਮ ਠੰਡਾ ਮੱਠਾ ਹੈ। ਇਹ ਚੱਲ ਕੀ ਰਿਹਾ ਆ? ਟਰੱਕ ਮਹਿੰਗੇ ਹੋ ਗਏ ਨੇ, ਪਰ ਇਦਾਂ ਮੈਂ ਕਹਾਂਗਾ ਟਰੱਕ ਸ਼ਾਰਟ ਹੋ ਗਏ ਨੇ, ਜਿਹੜੇ ਯੂਜ਼ ਟਰੱਕ ਨੇ। ਕਿ ਨਿੱਕੀਆਂ ਕੰਪਨੀਆਂ ਨੇ ਜਿਹੜੀਆਂ, ਉਹਨਾਂ ਨੂੰ ਸਕੈਮਰਾਂ ਦੀ ਲੁੱਟ ਮਾਰ ਆ ਜਿਹੜੀ ਉਹ ਬਹੁਤ ਫੇਸ ਕਰਨੀ ਪੈਂਦੀ ਹੈ, ਬਹੁਤ ਲੁਟੀਚ ਰਹੇ ਨੇ ਇਹ ਸਕੈਮਰਸ ਜੋ ਨਿੱਕੀਆਂ ਕੰਪਨੀਆਂ ਨਾਲ ਕਰ ਰਹੇ ਨੇ। ਕੋਈ ਇਹਦੇ ਤੋਂ ਬਚ ਬਚਾਅ ਦਾ ਤਰੀਕਾ ਤਾਂ ਦੱਸੋ। ਮੇਰੀ ਰਿਕੁਐਸਟ ਹੈ, ਜਦੋਂ ਟੈਕਸਟ ਮੈਸੇਜ ਆਏ ਨਾ, ਉਹ ਕਦੀ ਵੀ ਟੈਕਸਟ ਮੈਸੇਜ ਨੂੰ ਖੋਲੋ ਨਾ। ਜਿਹੜਾ ਲਿੰਕ ਆਉਂਦਾ ਨਾ, ਜਦੋਂ ਉਹ ਖੁੱਲਦਾ ਤਾਂ ਐਵੇਂ ਲੱਗਦਾ ਜਿਵੇਂ ਅਸਲੀ ਵੈਬਸਾਈਟ ਹੋਏ, ਪਰ ਉਹ 2 ਨੰਬਰ ਵੈਬਸਾਈਟ ਹੁੰਦੀ ਹੈ। ਜਦੋਂ ਵੀ ਤੁਸੀਂ ਕੋਈ ਟੈਕਸਟ ਮੈਸੇਜ ਆਉਂਦਾ ਹੈ, ਉਹਦਾ ਲਿੰਕ ਆਪ ਲਿਖੋ, ਜਾ ਕੇ ਉਹਨੂੰ ਕਲਿੱਕ ਕਰਕੇ ਖੋਲੋ ਨਾ। ਜੇ ਕਲਿੱਕ ਕਰਕੇ ਖੋਲਣਾ ਜਿਹੜਾ ਹੈ ਉਹ ਟਾਈਮ ਤੇ ਬਚ ਜਾਂਦਾ ਹੈ, ਔਰ ਉਹਦੀ ਵਜ੍ਹਾ ਤੋਂ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ। ਦੇਖੋ, ਤੁਸੀਂ ਪੈਸੇ ਵੀ ਡਾਊਨ ਪੇਮੈਂਟ ਜਮ੍ਹਾਂ ਕਰ ਲੈਂਦੇ ਹੋ, ਤੁਸੀਂ ਕੰਪਨੀ ਵੀ ਬਣਾ ਲੈਂਦੇ ਹੋ, ਤੇ ਤੁਸੀਂ ਇੱਕ ਟਰੱਕ ਤੋਂ ਦੂਜੇ ਟਰੱਕ ਤੋਂ ਜਾਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਭਾਈ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਉਹ ਹੈਗਾ ਡਰਾਈਵਰ। ਜੇ ਤੁਹਾਡਾ ਡਰਾਈਵਰ ਤਕੜਾ ਨਹੀਂ ਤੇ ਯੂ ਆਰ ਐਜ਼ ਗੁੱਡ ਐਜ਼ ਜ਼ੀਰੋ। ਅਸੀਂ ਆਪਣੀ ਗੋਲਡ ਪੈਕੇਜ ਲਾਂਚ ਕਰ ਦਿੱਤੇ, ਉਹਦੇ ਨਾਲ ਅਸੀਂ ਸਾਲ ਦੀ ਵਾਰੰਟੀ ਦੇ ਰਹੇ ਹਾਂ, ਐਨੂਅਲ ਇੰਸਪੈਕਸ਼ਨ ਕਰਕੇ ਦੇ ਰਹੇ ਹਾਂ, ਕਾਰ ਟੈਸਟ ਕਰਕੇ ਦੇ ਰਹੇ ਹਾਂ, ਨਵੇਂ ਡਰਾਈਵ ਟਾਇਰ ਪਾ ਕੇ ਦੇ ਰਹੇ ਹਾਂ, ਨਾਲ ਇੱਕ ਡਿਵਾਈਸ ਦੇ ਰਹੇ ਹਾਂ ਜਿਹਦੇ ਨਾਲ ਤੁਸੀਂ ਟਰੱਕ ਦੇ ਕੋਈ ਕੋਡ ਆ ਜਾਏ ਉਹ ਵੀ ਚੈੱਕ ਕਰ ਸਕਦੇ ਹੋ, ਨਾਲ ਟੋਇੰਗ ਇਨਕਲੂਡਡ ਹੈਗਾ। ਇਹ ਸਾਰੀ ਚੀਜ਼ਾਂ ਦੇਖੋ ਨਾ, ਇਹਦੇ ਨਾਲ ਵੈਲਿਊ ਆਫ ਦ ਮਨੀ ਬਣਦੀ ਹੈ। ਤੇ ਡੀਲਾਂ ਵਾਸਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਚੀਜ਼ ਆਨਲਾਈਨ ਲਾਈਏ, ਤੁਹਾਡੀ ਆਪਣੀ ਮਰਜ਼ੀ ਨਾਲ, ਆਪਣੇ ਟਾਈਮ ਨਾਲ ਜਾ ਕੇ ਸਟੱਡੀ ਕਰੋ। ਪੰਜਾਬੀ ਰੇਡੀਓ USA ਦੇ ਬਹੁਤ ਸਾਰੇ ਬਲੌਗ ਲੱਗੇ ਨੇ ਸਾਡੇ, ਜਿਹੜੀ ਅਸੀਂ ਐਵਰੀਡੇ ਗੱਲਾਂ ਕਰਦੇ ਹਾਂ। ਇਹ ਗੱਲਾਂ ਨੂੰ ਸੁਣੋ, ਹੋ ਸਕਦਾ ਹੈ ਤੁਸੀਂ ਪੂਰੀ ਇਨਫੋਰਮੇਸ਼ਨ ਤੋਂ 2% ਤੁਹਾਨੂੰ ਫਾਇਦਾ ਹੋ ਜਾਏ, ਪਰ ਉਹ 2% ਫਾਇਦਾ ਜਿਹੜਾ ਨਾ ਉਹ ਮਾਰਕੀਟ 'ਚ ਅਵੇਲੇਬਲ ਨਹੀਂ ਹੈਗਾ। ਸਾਡੀ ਤਰਫੋਂ ਇੱਕ ਮਤਲਬ ਪੂਰੀ ਇੱਕ ਕਾਵਿਸ਼ ਆ ਕਿ ਆਪਾਂ ਕੋਸ਼ਿਸ਼ ਕਰੀਏ ਕਿ ਡਰਾਈਵਰ ਨੂੰ ਉਹ ਟਰੱਕ ਦਈਏ ਜਿਹੜੇ ਟਰੱਕ ਲੈ ਕੇ ਉਹ ਚੜ ਜਾਏ, ਉਹਨੂੰ ਪ੍ਰੋਬਲਮ ਨਾ ਹੋਏ, ਉਹ ਪੈਸੇ ਬਣਾਏ, ਤੇ ਕੋਈ ਬ੍ਰੇਕਡਾਊਨ ਆ ਜਾਏ ਤੇ ਉਹਨੂੰ ਟੈਨਸ਼ਨ ਨਾ ਹੋਏ, ਉਹਦੀ ਕਵਰੇਜ ਵਿੱਚ ਕਵਰ ਹੋਏ। ਪੰਜਾਬ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਅੱਜ ਦੀ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ, ਪੰਜਾਬ ਰੇਡੀਓ USA ਦੇ ਪਲੇਟਫਾਰਮ ਤੋਂ ਮੁਲਾਕਾਤ ਲੈ ਕੇ ਮੈਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਮੈਨੂੰ ਕਹਿੰਦੇ ਨੇ ਮਸੂਦ ਮੱਲੀ, ਔਰ ਮੇਰੇ ਵੱਲੋਂ ਮੇਰੇ ਸਾਰੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਜੀ, ਸਵਾਗਤ ਹੈ ਤੁਹਾਡਾ। ਔਰ ਸਾਡੇ ਇਸ ਪ੍ਰੋਗਰਾਮ 'ਚ ਗੱਲਬਾਤ, ਬਲਕਿ ਮੈਂ ਤਾਂ ਕਹਿੰਦਾ ਪ੍ਰੋਗਰਾਮ ਦੀ ਰੌਣਕ ਨੇ, ਮੈਂ ਕਸਰ ਕੋਈ ਨਹੀਂ ਛੱਡਦਾ, ਉਹੀ ਰੌਣਕ ਲਾਉਂਦੇ ਨੇ। ਮੇਰੀ ਮੁਰਾਦ ਆ ਸਈਦ ਸਾਹਿਬ ਤੋਂ। ਸਈਦ ਸਾਹਿਬ ਸਾਡੇ ਨਾਲ ਨੇ। ਸਈਦ ਸਾਹਿਬ, ਅੱਜ ਦੇ ਪ੍ਰੋਗਰਾਮ 'ਚ ਵੀ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਨਮਸਕਾਰ ਜੀ, ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਸਭ ਨੂੰ। ਜੀ ਸਾਹਿਬ ਵੱਲੋਂ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਆ। ਤੇ ਹੁਣ ਮੈਨੂੰ ਇਹ ਦੱਸੋ ਕਿ ਮੈਂ ਸ਼ੁਰੂ ਕਰਾਂ ਜਾਂ ਸ਼ਾਹ ਜੀ ਤੁਸੀਂ ਸ਼ੁਰੂ ਕਰੋਗੇ? ਮੈਂ ਤੇ ਸ਼ੇਅਰ ਸ਼ੁਰੂ ਕਰਦਾ, ਜਿਹੜੀ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ। ਅੱਬਾ ਮੈਂ ਸਬਕ ਤੋਂ ਬੈਕ ਬੈਂਚਰ ਆ ਨਾ, ਬੈਕ ਬੈਂਚਰ ਆ, ਤੇ ਇਸ ਲਈ ਉਹ ਮੈਂ ਆਖਿਆ ਕਿ ਵੇਖੋ ਜੇ ਸਬਕ ਤੋਂ ਛੁੱਟੀ ਲੱਭ ਜੇ। ਕੈਰੀ ਔਨ ਜੀ ਪਲੀਜ਼। ਜੀ, ਸ਼ਾਕਰ ਸ਼ੁਜਾਬਾਦੀ ਦੀ ਅਸੀਂ ਗੱਲ ਕਰਦੇ ਸੀ ਲਾਸਟ ਟਾਈਮ ਜੀ। ਇਹ ਬਹੁਤ ਜ਼ਿਆਦਾ ਜਿਹੜੇ ਅੰਡਰ ਐਸਟੀਮੇਟਡ ਜਿਹੜੇ ਨੇ ਸ਼ਾਇਰ ਨੇ, ਇਹਨਾਂ ਦਾ ਇੱਕ ਸ਼ੇਰ ਮੈਂ ਤੁਹਾਨੂੰ ਦੱਸਦਾ। ਹਾਂ, ਕੀ ਉਹਨਾਂ ਦਾ ਸ਼ੇਰ, ਯਾਰਬ ਨਮਾਜ਼ਾਂ ਰਾਤ ਦੀ ਕਾਢੇ। ਹਾਏ 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 ਹਾਏ। ਯਾਰਬ ਨਮਾਜ਼ਾਂ ਰਾਤ ਦੀ ਕਾਢੇ, ਦਿਨੇ ਰੋਟੀ ਲਬੇਂਦੇ ਲਬੇਂਦੇ ਰਾਤ ਥੀ वेंदी है। ਆਏ ਹਾਏ, ਦਿਨ ਰੋਟੀ ਲਬੇਂਦੇ ਲਬੇਂਦੇ ਰਾਤ ਥੀ वेंदी है। ਕੀ ਬਾਤ ਹੈ। ਹੁਣ ਨਮਾਜ਼ਾਂ ਪੜ੍ਹੇ ਜਾਂ ਰੋਟੀ ਲੱਭੇ, ਯਾਰ ਚੋਗਾ ਆ ਜਿਹੜਾ ਕੀ ਆਖਾਂ ਨੇ। ਮੈਂ ਜੀ ਤੁਹਾਡੇ ਹੁਕਮ ਮੁਤਾਬਿਕ ਸ਼ਾਕਰ ਸ਼ੁਜਾ ਆਬਾਦੀ ਹੋਣਾ ਦੇ ਕੁਝ ਸ਼ੇਰ ਨੇ ਜਿਹੜੇ ਉਹ ਪੇਸ਼ ਕਰਾਂਗਾ। ਇੱਕ ਹਮਾਤੜ ਔਰ ਗਰੀਬ ਸ਼ਹਿਰ 'ਚ ਜਿਹੜਾ ਕਹਿ ਲਵੋ ਕਿ ਜਿੱਦਾਂ ਹੀਰੇ ਰੋਲਦੇ ਨੇ ਸਾਡੇ ਸਮਾਜ 'ਚ, ਉਦਾਂ ਹੀ, ਲੇਕਿਨ ਜੋ ਗੱਲ ਕਰ ਗਿਆ ਮੈਂ ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸਾਂ ਕਿ ਕਮਾਲ ਔਰ ਅੰਤ ਹੀ ਕਰ ਗਏ। ਮੈਂ ਹੁਣ ਤੇ ਫਲਜ ਹੋ ਗਿਆ, ਬੋਲਣ ਤੋਂ ਲਿਖਣ ਤੋਂ ਰਹਿ ਗਏ, ਤੇ ਨਾਲ ਜਿਹੜੇ ਉਹਨਾਂ ਦੇ ਹੈਲਪਰ ਸਪੋਰਟਰ ਨੇ ਉਹ ਹੀ ਗੱਲ ਸਮਝ ਕੇ ਲਿਖਦੇ ਨੇ। ਪਰ ਜਿੰਨਾ ਚਿਰ ਤੱਕ ਇਹਨਾਂ ਲਿਖਿਆ, ਕਮਾਲ ਲਿਖਿਆ ਔਰ ਅੰਤ ਕੀਤਾ, ਲਿਖਦੇ ਨੇ ਕਿ ਬਾਕੀ ਹਰ ਗੱਲ ਪੁੱਛ ਬੇਲੀ ਖੁਸ਼ ਹੋ ਕੇ। ਸ਼ਾਹ ਸਾਹਿਬ, ਬਾਕੀ ਹਰ ਗੱਲ ਪੁੱਛ ਬੇਲੀ ਖੁਸ਼ ਹੋ ਕੇ, ਇੱਕ ਉਜੜਨ ਦੇ ਹਾਲਾਤ ਨਾ ਪੁੱਛ। ਕੋਈ ਆਇਆ ਕੋਈ ਕਿਉਂ ਛੋੜ ਗਿਆ, ਕੋਈ ਆਇਆ ਕੋਈ ਕਿਉਂ ਛੋੜ ਗਿਆ, ਕਿਵੇਂ ਹੋਈ ਆਖਰੀ ਮੁਲਾਕਾਤ ਨਾ ਪੁੱਛ। ਮੇਰੀ ਆਜਜ਼ੀ ਦੇ ਜਜ਼ਬਾਤ ਨਾ ਪੁੱਛ, ਉਹਦੀ ਤਲਖੀ ਦੇ ਕਲਮਾਤ ਨਾ ਪੁੱਛ। ਤੂੰ ਸ਼ਾਕਰ ਆਪ ਸਿਆਣਾ ਹੈ, ਮੇਰਾ ਚਿਹਰਾ ਪੜ ਹਾਲਾਤ ਨਾ ਪੁੱਛ। ਤੂੰ ਸ਼ਾਕਰ ਆਪ ਸਿਆਣਾ ਹੈ, ਮੇਰਾ ਚਿਹਰਾ ਪੜ ਹਾਲਾਤ ਨਾ ਪੁੱਛ। ਮੈਂ ਇੱਕ ਸ਼ੇਰ ਹੋਰ ਸੁਣਾ ਦਿੰਦਾ, ਮੇਰੇ ਜ਼ਿਹਨ 'ਚ ਹੁਣੀ ਆਇਆ, ਬਚਪਨ ਤੋਂ ਲੈ ਕੇ ਅੱਜ ਤੱਕ ਇਹ ਸ਼ੇਰ ਯਾਦ ਨਹੀਂ ਆਇਆ, ਤੁਹਾਡੀ ਗੱਲ ਸੁਣ ਕੇ ਯਾਦ ਆ ਗਿਆ। ਜੀ ਜੀ। ਉਹ ਸ਼ੇਰ ਹੈ ਸ਼ਾਕਰ ਸ਼ੁਜਾਬਾਦੀ ਦਾ। ਜੀ ਜੀ। ਅੱਗ ਲਾ ਕੇ ਮੇਰੀ ਝੋਪੜੀ ਕੋ ਹੱਥ ਪੈਰ ਸਿਕੰਦਾ ਰਹਿ ਗਿਆ। ਹਾਏ ਹਾਏ। ਅੱਗ ਲਾ ਕੇ ਮੇਰੀ ਝੋਪੜੀ ਕੋ ਹੱਥ ਪੈਰ ਸਿਕੰਦਾ ਰਹਿ ਗਿਆ, ਨਾ ਸਿਰ ਬਦਲੇ ਪਾਣੀ ਦੇ ਪੈਟਰੋਲ ਸਟੇਂਦਾ ਰਹਿ ਗਿਆ। ਹਾਏ 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 ਹਾਏ, ਵਾਹ ਬਈ ਵਾਹ, ਵਾਹ ਬਈ ਵਾਹ। ਬਦਲੇ ਪਾਣੀ ਦੇ ਪੈਟਰੋਲ ਸਟੇਂਦਾ ਰਹਿ ਗਿਆ। ਤੇ ਇਹ ਬੇਸਿਕਲੀ ਬਹੁਤ ਹੀ ਮਤਲਬ ਸਮਝੋ ਕਿ ਉਹ ਸਾਡੀ ਕੈਟਾਗਰੀ ਦਾ ਸ਼ਾਇਰ ਸੀ। ਡੁੰਗਿਆਈ ਵਾਲਾ ਸ਼ਾਇਰ, ਲੁਕਾਈ ਦਾ ਸ਼ਾਇਰ, ਮਿੱਟੀ ਦਾ ਸ਼ਾਇਰ, ਭੌਂ ਦਾ ਸ਼ਾਇਰ ਸੀਗਾ ਜੀ ਉਹ, ਜਜ਼ਬਾਤ ਦਾ, ਸਮਾਜ ਦਾ ਸ਼ਾਇਰ।
ਜੀ ਤੇ ਬਿਲਕੁਲ ਰੱਬ ਸੇ ਤੰਦਰੁਸਤੀ ਦੇਵੇ ਉਹਨਾਂ ਨੂੰ। ਮੇਰਾ ਖਿਆਲ ਹੈ ਕਿ ਹੁਣ ਅਸੀਂ ਪ੍ਰੋਗਰਾਮ ਲਾਈਏ ਕਿਉਂਕਿ ਜਜ਼ਬਾਤੀ ਅਸੀਂ ਬਥੇਰੇ ਹੋ ਗਏ ਆ। ਅੱਛਾ ਸ਼ਾਹ ਸਾਹਿਬ, ਮੈਂ ਸ਼ੁਰੂ 'ਚ ਇਹ ਪੁੱਛਣਾ ਚਾਹਾਂਗਾ ਕਿ ਨਿੱਕੀਆਂ ਕੰਪਨੀਆਂ ਨੇ ਜਿਹੜੀਆਂ, ਉਹਨਾਂ ਨੂੰ ਸਕੈਮਰਾਂ ਦੀ ਲੁੱਟ ਮਾਰ ਆ ਜਿਹੜੀ ਉਹ ਬਹੁਤ ਫੇਸ ਕਰਨੀ ਪੈਂਦੀ ਹੈ, ਬਹੁਤ ਲੁਟੀਚ ਰਹੇ ਨੇ ਉਹ। ਇਹ ਸਕੈਮਰਸ ਜੋ ਨਿੱਕੀਆਂ ਕੰਪਨੀਆਂ ਨਾਲ ਕਰ ਰਹੇ ਨੇ, ਤੁਹਾਡਾ ਇੱਕ ਲੰਮਾ ਤਜਰਬਾ ਹੈ ਟਰੱਕਿੰਗ ਦੇ ਹਵਾਲੇ ਦੇ ਨਾਲ, ਗਿਆਨੀ ਆਦਮੀ ਹੋ, ਕੋਈ ਇਹਦੇ ਤੋਂ ਬਚ ਬਚਾਅ ਦਾ ਤਰੀਕਾ ਤਾਂ ਦੱਸੋ। ਬਿਲਕੁਲ ਤੁਸੀਂ ਠੀਕ ਕਿਹਾ। ਉਹਦਾ ਜਿਹੜਾ ਇੱਕ ਸਿੰਪਲ ਤਰੀਕਾ ਹੈ ਕਿ ਫੋਨ ਤੇ ਤੁਸੀਂ ਚੱਕਣਾ ਹੁੰਦਾ, ਕਿਉਂਕਿ ਤੁਹਾਡਾ ਫੋਨ ਜਿਹੜਾ ਐਮਸੀ ਦੇ ਨੰਬਰ ਤੇ ਪਿਆ ਤੇ ਉਹਨਾਂ ਨੇ, ਬ੍ਰੋਕਰ ਨੇ ਵੀ ਕਾਲ ਕਰਨੀ ਹੈ ਤੇ ਐਮਸੀ ਵਾਲੇ ਨੇ ਕਾਲ ਕਰਨੀ ਆ, ਉਹ ਤੁਸੀਂ ਛੱਡ ਨਹੀਂ ਸਕਦੇ। ਏਦਾਂ ਹੀ ਜਿਹੜਾ ਮੇਰੀ ਰਿਕੁਐਸਟ ਹੈ, ਜਦੋਂ ਟੈਕਸਟ ਮੈਸੇਜ ਆਏ ਨਾ, ਉਹ ਕਦੀ ਵੀ ਟੈਕਸਟ ਮੈਸੇਜ ਨੂੰ ਖੋਲੋ ਨਾ। ਓਕੇ। ਜਿਹੜਾ ਲਿੰਕ ਆਉਂਦਾ ਨਾ, ਜਦੋਂ ਉਹ ਖੁੱਲਦਾ ਤੇ ਐਵੇਂ ਲੱਗਦਾ ਜਿਵੇਂ ਅਸਲੀ ਵੈਬਸਾਈਟ ਹੋਏ, ਪਰ ਉਹ 2 ਨੰਬਰ ਵੈਬਸਾਈਟ ਹੁੰਦੀ ਆ। ਹੂੰ। ਜਦੋਂ ਵੀ ਤੁਸੀਂ ਕੋਈ ਟੈਕਸਟ ਮੈਸੇਜ ਆਂਦਾ ਹੈ, ਉਹਦਾ ਲਿੰਕ ਆਪ ਲਿਖੋ, ਜਾ ਕੇ ਉਹਨੂੰ ਕਲਿੱਕ ਕਰਕੇ ਖੋਲੋ ਨਾ। ਜੇ ਕਲਿੱਕ ਕਰਕੇ ਖੋਲਣਾ ਜਿਹੜਾ ਹੈ, ਉਹ ਟਾਈਮ ਤੇ ਬਚ ਜਾਂਦਾ ਹੈ, ਔਰ ਉਹਦੀ ਵਜ੍ਹਾ ਤੋਂ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ। ਬਿਲਕੁਲ ਜਿਵੇਂ ਮੈਂ ਠੀਕ। ਐਗਜ਼ਾਮਪਲ ਦੇ ਰਿਹਾ, ਬੈਂਕ ਦੀ ਵੈਬਸਾਈਟ ਤੇ ਜਾਣਾ, ਜਾਂ ਤੁਸੀਂ ਐਮਸੀ ਦੀ ਵੈਬਸਾਈਟ ਤੇ ਜਾਣਾ, ਜਾਂ ਕਿਸੇ ਹੋਰ ਵੈਬਸਾਈਟ ਤੇ ਜਾਣਾ, ਉਹ ਤੁਸੀਂ ਆਪ ਉਹਨੂੰ ਟਾਈਪ ਕਰੋ www.bankofamerica.com, ਇਦਾਂ ਕਰਕੇ। ਬਿਲਕੁਲ ਠੀਕ ਹੈ, ਇਹਦੇ ਨਾਲ ਬਿਲਕੁਲ ਠੀਕ। ਤੁਸੀਂ ਮੇਰੀ ਆਪਣੀ ਜਿਹੜੀ ਆ ਅੰਡਰਸਟੈਂਡਿੰਗ ਆ, ਉਹਦੇ ਨਾਲ ਆਲਮੋਸਟ ਜਿਹੜੇ ਨੇ 70 to 80% ਪ੍ਰੋਬਲਮ ਉਹ ਘੱਟ ਹੋ ਜਾਂਦੇ ਨੇ, ਕਿਉਂਕਿ ਸਕੈਮਰ ਨੇ ਕੋਈ ਨਾ ਕੋਈ ਤੁਹਾਨੂੰ ਲਿੰਕ ਭੇਜਣਾ ਤੇ ਤੁਹਾਨੂੰ ਐਕਸੈਪਟ ਕਰਨਾ ਹੈ। ਦੂਜੀ ਜਿਹੜੀ ਚੀਜ਼ ਮੈਂ ਤੁਹਾਨੂੰ ਬਹੁਤ ਰਿਸਪੈਕਟਫੁਲੀ ਰਿਕੁਐਸਟ ਕਰ ਰਿਹਾ, ਆਪਣੇ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਜਿਹੜਾ WhatsApp ਹੈ ਨਾ, ਇਹ ਬਹੁਤ ਚੋਰੀ ਹੁੰਦਾ ਹੈ। ਉਹਨਾਂ ਨੇ ਤੁਹਾਨੂੰ ਕਾਲ ਕਰਨੀ ਹੈ, ਲਿੰਕ ਭੇਜਣਾ, ਨਹੀਂ ਤੇ ਤੁਹਾਡੇ ਕੋਲ ਇੱਕ ਲਿੰਕ ਆਣਾ, ਉਹਦਾ ਉਹਨਾਂ ਨੇ ਨੰਬਰ ਪੁੱਛ ਲੈਣਾ। ਏਦਾਂ ਹੀ ਉਹ ਗੱਲ ਕੋਈ ਹੋਰ ਕਰ ਰਹੇ ਹੋਣੇ, ਪਰ ਉਹਨਾਂ ਨੇ WhatsApp ਚੋਰੀ ਕਰ ਲੈਣਾ। WhatsApp ਚੋਰੀ ਬਚਾਉਣ ਦਾ ਇੱਕ ਬਹੁਤ ਛੋਟਾ ਜਿਹਾ ਤਰੀਕਾ ਹੈ। ਪਹਿਲੇ ਮੈਂ ਉਹਦਾ ਬੈਡ ਤਰੀਕਾ ਦੱਸਦਾ। ਸਾਡੇ ਬਹੁਤ ਸਾਰੇ ਫਰੈਂਡ ਨੇ ਜਿਨ੍ਹਾਂ ਦਾ WhatsApp ਚੋਰੀ ਹੋਇਆ, ਮੋਸਟਲੀ ਉਹ ਨੇ ਜਿਹੜੇ ਬਜ਼ੁਰਗ ਨੇ। ਅੱਛਾ ਤੇ ਜੀ। ਫਿਰ ਉਹਨਾਂ ਦੇ WhatsApp ਦੇ ਕੰਟੈਕਟ ਤੋਂ ਲੋਕਾਂ ਨੂੰ ਕੰਟੈਕਟ ਕਰਕੇ ਕਹਿੰਦੇ ਜੀ ਮੈਂ ਫਸ ਗਿਆ, ਮੈਂ ਕਾਬੂ ਆ ਗਿਆ, ਮੇਰਾ ਟਰੱਕ ਬ੍ਰੇਕ ਡਾਊਨ ਹੋ ਗਿਆ ਤੇ ਮੈਨੂੰ ਇੰਨੇ ਪੈਸੇ ਜ਼ੈਲ ਕਰ ਦਿਓ। ਏਦਾਂ ਹੀ ਉਹਨਾਂ ਨੇ 5-5 6-6 ਹਜ਼ਾਰ ਲੋਕਾਂ ਤੋਂ ਕਢਾਏ ਨੇ। ਓ ਮਾਈ ਗॉड। ਤੇ ਉਹਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਜ਼ੈਲ ਨੇ ਤੁਹਾਡਾ ਚੋਰੀ ਤੋਂ, ਆਪਣਾ WhatsApp ਨੇ ਤੁਹਾਡਾ ਚੋਰੀ ਤੋਂ ਹੋਣਾ ਹੈ। ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਪਰ ਉਹਦੇ ਚ ਜੇ ਉਹਦੀ ਸੈਟਿੰਗ ਚ ਜਾ ਕੇ ਨਾ 2 ਸਟੈਪ ਅਥੈਂਟੀਕੇਸ਼ਨ ਲਾ ਦਿਓ, ਉਹਦੇ ਅੰਦਰ ਤੁਸੀਂ ਪਾਸਵਰਡ ਲਾ ਦਿਓ। ਇਹ ਚੋਰੀ ਕਰ ਲੈਣਗੇ ਪਰ ਪਾਸਵਰਡ ਨਹੀਂ ਖੋਲ ਸਕਦੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਉਹ ਚੋਰੀ ਜਦੋਂ ਹੁੰਦਾ ਹੈ, ਉਹ ਇੱਕ ਦਿਨ ਵਾਸਤੇ ਲਾਕ ਹੋ ਜਾਂਦਾ। ਉਹਦੇ ਬਾਅਦ ਉਹਨੂੰ ਵਾਪਸੀ ਲੈਣ ਵਾਸਤੇ ਇੱਕ ਦਿਨ ਬਾਅਦ ਤੁਸੀਂ ਆਪਣੇ ਫੋਨ ਨੰਬਰ ਟੈਕਸਟ ਕਰਕੇ ਮੰਗਾ ਸਕਦੇ ਹੋ। ਪਰ ਜਿਹੜਾ ਇੱਕ ਦਿਨ ਹੈ ਨਾ, ਉਹਦੇ ਚ ਉਹ ਆਪਣਾ ਪੂਰਾ ਜ਼ੋਰ ਲਾ ਕੇ ਇੱਕ ਜੇ ਵਾਰਦਾਤ ਕਰ ਜਾਂਦੇ ਨੇ ਜੀ। ਜੀ। ਤੇ ਉਹ ਮੇਰੀ ਰਿਕੁਐਸਟ ਹੈ ਕਿ ਜਿੰਨੇ ਆਪਣੇ ਸੁਣਨ ਵਾਲੇ ਨੇ, WhatsApp ਨੂੰ ਉਹਦੀ ਸੈਟਿੰਗ 'ਚ ਜਾ ਕੇ ਉਹਦੇ 'ਚ ਸੈਕੰਡ ਸਟੈਪ ਅਥੈਂਟੀਕੇਸ਼ਨ ਲਾ ਕੇ ਉਹਦੇ 'ਚ ਪਾਸਵਰਡ ਜ਼ਰੂਰ ਲਾਓ। ਉਹਦੇ ਨਾਲ ਤੁਹਾਡਾ WhatsApp ਚੋਰੀ ਵੀ ਹੋ ਗਿਆ, ਜਿਹੜਾ ਇੱਕ ਲਾਕ ਹੋ ਜਾਂਦਾ ਦਿਨ ਵਾਸਤੇ, ਤੁਸੀਂ ਦੁਬਾਰਾ ਉਹਨੂੰ ਐਕਸੈਸ ਨਹੀਂ ਕਰ ਸਕਦੇ। ਪਰ ਜਿਹੜਾ ਵੀ ਹੋ ਗਿਆ, ਉਹ ਪਾਸਵਰਡ ਉਹਨਾਂ ਕੋਲ ਨਹੀਂ ਹੋਣਾ, ਉਹਨਾਂ ਨੇ ਤੁਹਾਡੇ ਬੰਦਿਆਂ ਨੂੰ ਕੰਟੈਕਟ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਗੇ ਵਧਾਂਗਾ, ਮੈਨੂੰ ਇਹ ਦੱਸੋ ਕਿ ਟਰੱਕਿੰਗ ਦੀ ਪ੍ਰਾਈਸ ਤਾਂ ਜਾਣ ਡਈ, ਕੰਮ ਠੰਡਾ ਮੱਠਾ ਹੈ, ਇਹ ਚੱਲ ਕੀ ਰਿਹਾ ਆ? ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਟਰੱਕ ਮਹਿੰਗੇ ਹੋ ਗਏ ਨੇ, ਪਰ ਇਦਾਂ ਮੈਂ ਕਹਾਂਗਾ ਟਰੱਕ ਸ਼ਾਰਟ ਹੋ ਗਏ ਨੇ, ਜਿਹੜੇ ਯੂਜ਼ ਟਰੱਕ ਨੇ। ਹਾਂ। ਉਹਦੀ ਸਭ ਤੋਂ ਵੱਡੀ ਜਿਹੜੀ ਦੋ ਰੀਜ਼ਨ ਸਮਝ ਆ ਰਹੀਆਂ ਨੇ। ਇੱਕ ਜਿਹੜੀ ਰੀਜ਼ਨ ਹੈ ਉਹ ਇਹ ਹੈ ਕਿ ਜਦੋਂ ਟਰੰਪ ਜੀ ਨੇ ਸਟੀਲ ਇੰਪੋਰਟ ਤੇ 25% ਡਿਊਟੀਆਂ ਲਾ ਦਿੱਤੀਆਂ ਨੇ, ਉਹ ਦੇਖ ਕੇ ਜਿਹੜੇ ਬਹੁਤ ਸਾਰੇ ਫਲੀਟ ਨੇ, ਸਪੈਸ਼ਲੀ ਜਿਹੜੇ ਛੋਟੇ ਫਲੀਟ ਨੇ, ਉਹਨਾਂ ਨੇ ਆਪਣੇ ਟਰੱਕ ਜਿਹੜੇ ਵੇਚਦੇ ਸੀ ਉਹਨਾਂ ਤੇ ਬ੍ਰੇਕਾਂ ਲਾ ਦਿੱਤੀਆਂ ਨੇ। ਉਹਦੀ ਰੀਜ਼ਨ ਠੀਕ ਇਹ ਹੈ। ਹੈ ਕਿ ਉਹਨਾਂ ਦੇ ਮਾਈਂਡ 'ਚ ਹੈਗਾ ਜਿਹੜੇ ਟਰੱਕ ਆ ਉਹਦੀ ਪ੍ਰਾਈਸ ਵੱਧ ਜਾਣੀ ਆ, ਤੇ ਅਸੀਂ ਉਹ ਜਿਹੜਾ ਟਰੱਕ ਅੱਜ ਸਮਝੋ 50-60 ਹਜ਼ਾਰ ਦਾ ਵੇਚਦੇ ਆ, ਉਹ ਅਸੀਂ 70-80 ਹਜ਼ਾਰ ਦਾ ਵੇਚ ਸਕਦੇ ਹਾਂ। ਠੀਕ ਹੈ, ਠੀਕ ਹੈ। ਇਹ ਕਾਰਨ ਹੈਗਾ। ਦੂਜਾ ਕਾਰਨ ਇਹ ਹੈਗਾ ਕਿ ਜਿਹੜੇ ਮੋਸਟਲੀ ਟਰੱਕ ਮਾਰਕੀਟ 'ਚ ਨੇ, ਉਹ ਹੈਗੇ ਬੈਂਕ ਦੇ ਚੱਕੇ ਟਰੱਕ, ਨਹੀਂ ਤੇ ਉਹ ਹੈਗੇ ਜਿਹੜੇ ਸਮਝੋ ਆਕਸ਼ਨ ਦੇ ਟਰੱਕ ਹੈਗੇ, ਜਿਨ੍ਹਾਂ 'ਚ ਪ੍ਰੋਬਲਮਾਂ ਹੈਗੀਆਂ। ਇਸ ਕਰਕੇ ਜਿਹੜੇ ਕੁਆਲੀਫਾਈਡ ਟਰੱਕ ਨੇ ਉਹ ਲੱਭਣਾ ਬਹੁਤ ਮੁਸ਼ਕਿਲ ਹੋ ਰਿਹਾ, ਬਲਕਿ ਇਦਾਂ ਕਹੋ ਕਿ ਬਹੁਤ ਜ਼ਿਆਦਾ ਉਹਦੇ 'ਚ ਪ੍ਰੋਬਲਮ ਆ ਰਹੀ ਹੈ। ਸਾਡੇ ਕੋਲ ਜਿਹੜੇ ਟਰੱਕ ਨੇ ਉਹ ਕੰਪਨੀ ਸਪਲਾਈ ਟਰੱਕ ਹੁੰਦੇ ਨੇ, ਜਿਵੇਂ ਇੰਟਰਨੈਸ਼ਨਲ ਟਰੱਕ ਨੇ, ਕੈਨਵਰਸ ਨੇ, ਪੀਟਰਬਿਲਟ ਨੇ। ਉਹ ਸਾਨੂੰ ਇੰਨੀ ਪ੍ਰੋਬਲਮ ਨਹੀਂ ਆ ਰਹੀ ਉਹਦੀ, ਉਹ ਕਰਕੇ ਸਾਡਾ ਸਿਸਟਮ ਚੱਲੀ ਜਾ ਰਿਹਾ ਹੈ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਪ੍ਰਾਈਸ ਵੱਧਦੀ ਹੈ ਤੇ ਡੈਫੀਨਿਟਲੀ ਉਹਦਾ ਵੈਲਿਊ ਤਾਂ ਨਹੀਂ ਵੱਧਦੀ ਨਾ। ਜੇ ਤੁਸੀਂ ਇੱਕ ਟਰੱਕ ਅੱਜ ਲੈ ਰਹੇ ਹੋ 20-25% ਮਹਿੰਗਾ, ਜੀ ਉਹਦੇ ਨਾਲ ਉਹਦੀ ਵੈਲਿਊ ਨਹੀਂ ਵਧੀ। ਉਹਦੇ ਨਾਲ ਉਹੀ ਸਿਸਟਮ ਹੈ ਕਿ ਉਹਨੇ ਆਊਟ ਆਫ ਵਾਰੰਟੀ ਹੋਣਾ, ਨਾਲ ਐਜ਼ ਇਜ਼ ਹੋਣਾ, ਤੇ ਨਾਲ ਇਦਾਂ ਦੇ 3-4 ਪ੍ਰੋਬਲਮ ਹੋਣੇ ਨਾ। ਉਹਦਾ ਬੈਸਟ ਤਰੀਕਾ ਇਹੀ ਹੈ, ਜਿਹੜਾ ਜਿਵੇਂ ਅਸੀਂ ਕਰ ਰਹੇ ਹਾਂ, ਅਸੀਂ ਆਪਣੀ ਗੋਲਡ ਪੈਕੇਜ ਲਾਂਚ ਕਰ ਦਿੱਤਾ ਹੈ, ਜਿਹੜਾ ਲਾਸਟ ਟਾਈਮ ਐਕਸਪਲੇਨ ਕੀਤਾ ਸੀ ਜਿਹੜੇ ਇੰਟਰਨੈਸ਼ਨਲ ਟਰੱਕਾਂ ਨਾਲ।
ਉਹਦੇ ਜੀ ਨਾਲ ਅਸੀਂ ਸਾਲ ਦੀ ਵਾਰੰਟੀ ਦੇ ਰਹੇ ਹਾਂ, ਐਨੂਅਲ ਇੰਸਪੈਕਸ਼ਨ ਕਰਕੇ ਦੇ ਰਹੇ ਹਾਂ, ਕਾਰਬ ਟੈਸਟ ਕਰਕੇ ਦੇ ਰਹੇ ਹਾਂ, ਨਵੇਂ ਡਰਾਈਵ ਟਾਇਰ ਪਾ ਕੇ ਦੇ ਰਹੇ ਹਾਂ, ਨਾਲ ਇੱਕ ਡਿਵਾਈਸ ਦੇ ਰਹੇ ਹਾਂ ਜਿਹਦੇ ਨਾਲ ਤੁਸੀਂ ਟਰੱਕ ਦੇ ਕੋਈ ਕੋਡ ਆ ਜਾਏ ਉਹ ਵੀ ਚੈੱਕ ਕਰ ਸਕਦੇ ਹੋ, ਨਾਲ ਟੋਇੰਗ ਇਨਕਲੂਡਡ ਹੈਗਾ। ਇਹ ਸਾਰੀ ਚੀਜ਼ਾਂ ਦੇਖੋ ਨਾ, ਇਹਦੇ ਨਾਲ ਵੈਲਿਊ ਆਫ ਦ ਮਨੀ ਬਣਦੀ ਹੈ। ਜੇ ਤੁਸੀਂ 1.5 ਲੱਖ ਦਾ ਟਰੱਕ ਲਓਗੇ, 2 ਲੱਖ ਦਾ ਲਓਗੇ, ਜਾਂ ਇੰਟਰਨੈਸ਼ਨਲ ਹੋ ਜੇ 50 60 70 ਹਜ਼ਾਰ 80 ਹਜ਼ਾਰ ਦਾ ਇੰਟਰਨੈਸ਼ਨਲ ਹੋਗੇ, ਉਹਦੀ ਵੈਲਿਊ ਜਿਹੜੀ ਆ ਉਹ ਇਸ ਵੇਲੇ ਮਨੀ ਟੂ ਦਾ ਵੈਲਿਊ ਜਿਹੜੀ ਹੈ ਇੰਟਰਨੈਸ਼ਨਲ ਦੀ ਬੈਸਟ ਵੈਲਿਊ ਆ। ਉਹ ਤੁਸੀਂ ਸਾਡੀ ਠੀਕ ਹੈ। ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ, ਨਹੀਂ ਤੇ ਕਾਲ ਕਰ ਸਕਦੇ ਹੋ 1833-698-7224। ਐਡੀ ਸਪੀਡ ਨਾਲ ਤੇ ਸ਼ਾਹ ਜੀ ਮੈਂ ਨਹੀਂ ਇਹਨੂੰ ਨੋਟ ਕਰ ਸਕਦਾ, ਇਸ ਲਈ ਸਈਦ ਸਾਹਿਬ ਜ਼ਰਾ ਸਹਿਜਲ ਨਾਲ ਦੱਸਿਆ ਜੇ ਫੇਰ। ਜੀ ਤੁਸੀਂ ਚੈੱਕ ਕਰ ਸਕਦੇ ਸਾਡੀ ਵੈਬਸਾਈਟ www.usatrucksales.com, ਨਹੀਂ ਤੇ ਸਾਡੀ ਜਿਹੜੀ ਪੰਜਾਬੀ ਦੀ ਵੈਬਸਾਈਟ ਹੈ www.punjabtrucksales.com, ਉਹਦੇ ਚ ਪੰਜਾਬੀ ਚ ਲਿਖਿਆ। ਜੇ ਤੁਸੀਂ ਕਾਲ ਲੈਣਾ ਚਾਹੋ 1833-698-7224, ਕਾਲ ਕਰਕੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ। ਮਤਲਬ ਖਾਲੀ ਟਰੱਕ ਨਹੀਂ ਵੇਚਦੇ, ਅਸੀਂ ਪੂਰੀ ਕੰਸਲਟੇਸ਼ਨ ਦਿੰਦੇ ਆ ਕਿ ਵਾਹ ਭਾਈ ਟਰੱਕ ਲੈਣ ਵਾਸਤੇ ਕੀ ਚਾਹੀਦੀ ਹੈ। ਕੱਲ ਇੱਕ ਮੁੰਡੇ ਦੇ ਕਾਲ ਆਈ, ਉਹ ਮੈਨੂੰ ਕਹਿੰਦਾ ਭਾਈ ਮੈਂ ਰੈਡੀ ਹਾਂ ਟਰੱਕ ਲੈਣ ਵਾਸਤੇ। ਮੈਂ ਕਿਹਾ ਭਾਈ ਮੈਨੂੰ ਤੇ ਚੈੱਕ ਕਰਨ ਦੇ, ਤੂੰ ਰੈਡੀ ਹੈ ਨਹੀਂ ਹੈ। ਜਦੋਂ ਤੱਕ ਮੈਂ ਸਾਡੀ ਤਸੱਲੀ ਨਹੀਂ ਉਦੋਂ ਤੱਕ ਹੈਂਡਓਵਰ ਨਹੀਂ ਕਰਨਾ। ਮੈਂ ਕਿਹਾ ਭਾਈ ਤੁਹਾਨੂੰ ਹੁਣ ਟਰੱਕ ਵੇਚ ਕੇ ਆਪਣਾ ਪਈਆ ਗੋਸ਼ਤ ਲੈਣ ਵਾਸਤੇ ਤੁਹਾਡੀ ਹੁਣ ਮੱਝ ਤੇ ਜ਼ਬਾਨੀ ਕਰਾਉਂਦੇ ਨਾ। ਬਿਲਕੁਲ ਠੀਕ, ਬਿਲਕੁਲ ਠੀਕ। ਉਹਦਾ ਮੈਂ ਕਿਹਾ ਭਾਈ ਤੁਸੀਂ ਦੱਸੋ ਕਿੰਨਾ ਟਾਈਮ ਹੋ ਗਿਆ? ਕਹਿੰਦੇ ਭਾਜੀ ਮੈਨੂੰ 1 ਮਹੀਨਾ ਹੋ ਗਿਆ। ਮੈਂ ਕਿਹਾ ਅੱਛਾ ਬਹੁਤ ਵਧੀਆ ਹੋ ਗਿਆ, ਕੋਈ ਟਰੱਕ ਚਲਾਇਆ? ਕਹਿੰਦੇ ਜੀ ਮੈਂ ਪੂਰਾ ਇੱਕ ਗੇੜਾ ਲਾ ਲਿਆ। ਮੈਂ ਕਿਹਾ ਭਾਈ ਹੁਣੇ ਗੇੜੇ ਲਾਓ, ਘੱਟੋ ਘੱਟ 6 ਮਹੀਨੇ ਤੋਂ ਸਾਲ ਪੈਸੇ ਇਕੱਠੇ ਕਰੋ, ਕਿਉਂਕਿ ਤੁਹਾਡਾ ਜਿਹੜਾ ਡਾਊਨ ਪੇਮੈਂਟ ਆ ਉਹ 50,000 ਤੋਂ 50% ਜਾਂ 40% ਹੋਣੀ ਹੈ। ਠੀਕ ਹੈ, ਤੇ ਠੀਕ ਹੈ। ਜੇ ਤੁਸੀਂ ਮੇਰੇ ਕੋਲ ਅੱਜ ਵੀ ਆ ਗਏ ਕਿਸ ਤਰੀਕੇ ਨਾਲ, ਜੇ ਭਾਈਏ ਤੋਂ ਡਾਊਨ ਪੇਮੈਂਟ ਵੀ ਲੈ ਲਈ, ਉਹ ਤੁਹਾਡੀ ਤੇ ਇੰਸ਼ੋਰੈਂਸ ਨਹੀਂ ਹੋਣੀ। ਜੇ ਇੰਸ਼ੋਰੈਂਸ ਹੋ ਗਈ ਤਾਂ ਉਹਦੀ ਪ੍ਰਾਈਸ ਨਹੀਂ ਹੋਣੀ, ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਮੈਂ ਕਿਹਾ ਗੱਲ ਠੀਕ ਆ, ਤੁਸੀਂ ਟਰੱਕ ਲਾਇਸੈਂਸ ਲੈ ਲਿਆ, ਤੁਸੀਂ ਟਰੱਕ ਤੇ ਬਹਿ ਗਏ ਹੋ, ਇਟਸ ਵੈਰੀ ਗੁੱਡ, ਬਟ ਰਿਐਲਿਟੀ ਇਜ਼ ਤੁਸੀਂ ਰੈਡੀ ਨਹੀਂ ਹੋਏ ਹਾਲੀ ਓਨਰ ਆਪਰੇਟਰ ਬਣਨ ਵਾਸਤੇ। ਬਿਲਕੁਲ ਠੀਕ ਹੈ, ਕਾਲੇ ਨਾ ਪਾਓ। ਮੈਨੂੰ ਅੱਗੇ ਬੱਚਾ ਕਹਿੰਦਾ ਤੁਸੀਂ ਟਰੱਕ ਵੇਚਣਾ ਨਹੀਂ ਵੇਚਣਾ? ਮੈਂ ਕਿਹਾ ਦੱਸੋ ਯਾਰ, ਸਿਆਣੀ ਗੱਲ ਮੱਤਦੀ ਹੈ ਜਿਹੜੀ, ਉਹਦੇ ਤੇ ਰਿਐਕਸ਼ਨਸ ਨੇ। ਆਏ ਹਾਏ ਆਏ। ਮੈਂ ਕਿਹਾ ਬੇਟਾ ਤੂੰ ਮੈਨੂੰ ਯਾਦ ਕਰੇਗਾ, ਤੈਨੂੰ ਜਿਹੜੀ ਮੈਂ ਗੱਲ ਦੱਸੀ ਆ ਅੱਜ ਤੈਨੂੰ ਸਮਝ ਨਹੀਂ ਆਣੀ, ਇਹ ਤੈਨੂੰ 5-6 ਮਹੀਨੇ ਬਾਅਦ ਸਮਝ ਆਣੀ ਹੈ। ਇਦਾਂ ਹੀ ਹੈ। ਗੱਲ ਹੋਈ ਹੈ ਜੀ 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 ਪਲੀਜ਼। ਗੱਲ ਉਹੀ ਹੈ, ਜਿਹੜੇ ਆਪਣੇ ਬੱਚੇ ਨੇ ਉਹ ਥੋੜਾ ਸ਼ਾਰਟਕਟ ਲੱਭਦੇ ਨੇ, ਲੱਭਣਾ ਚਾਹੀਦਾ, ਜ਼ਰੂਰ ਜ਼ੋਰ ਲਾਣਾ ਚਾਹੀਦਾ, ਪਰ ਉਹਦੀ ਜਿਹੜੀ ਹੈ ਇਨਫੋਰਮੇਸ਼ਨ ਨੂੰ ਪਹਿਲਾਂ ਕਲੈਕਟ ਕਰਨਾ ਚਾਹੀਦਾ ਕਿ ਇਨਫੋਰਮੇਸ਼ਨ ਹੋਏਗੀ ਤਾਂ ਆਪਾਂ ਅੱਗੇ ਚੱਲਾਂਗੇ। ਜੇ ਇਨਫੋਰਮੇਸ਼ਨ ਹੀ ਨਹੀਂ ਹੈ ਤੇ ਫਿਰ ਤੁਹਾਨੂੰ ਪਤਾ ਹੈ ਕਿ ਇੱਕ ਮਿਸਟੇਕ ਜਿਹੜੀ ਹੁੰਦੀ ਹੈ ਨਾ ਟਰੱਕਿੰਗ ਵਿੱਚ, ਇੱਕ ਮਿਸਟੇਕ ਜਿਹੜੀ ਹੁੰਦੀ ਹੈ, ਖਾਲੀ ਟਰੱਕਿੰਗ ਦਾ ਖਰਚਾ ਤਾਂ ਨਹੀਂ ਨਾ, ਉਹਦੀ ਇੰਸ਼ੋਰੈਂਸ ਦਾ ਵੀ ਹੈ, ਉਹਦੇ ਬਾਅਦ ਅਥਾਰਟੀਆਂ ਦਾ ਖਰਚਾ ਵੀ ਹੈਗਾ, ਉਹਦੇ ਬਾਅਦ ਹੋਰ ਵੀ ਬਹੁਤ ਖਰਚੇ ਨੇ। ਖਾਲੀ ਟਰੱਕ ਲੈ ਕੇ ਟਰੱਕ ਤੇ ਨਹੀਂ ਬਹਿ ਜਾਣੇ, ਸ਼ੌਂਕ ਵਾਸਤੇ ਨਹੀਂ ਲੈ ਰਹੇ ਨਾ ਜੀ। ਇਦਾਂ ਹੀ ਹੈ। ਔਰ ਇਹਨਾਂ ਸ਼ੈਵਾਂ ਨੂੰ ਸੋਚੇ ਸਮਝਿਓ ਬਗੈਰ ਜੇ ਪੈਰ ਚੁੱਕ ਲਿਆ ਜਾਏ ਤੇ ਉਹਦਾ ਨੁਕਸਾਨ ਹੀ ਹੋਏਗਾ, ਉਹਦਾ ਕੋਈ ਕਹਿ ਲਓ ਕਿ ਫਾਇਦਾ ਘੱਟ ਹੀ ਹੋਏਗਾ। ਸਹੀ ਸਾਹਿਬ, ਮੈਂ ਅੱਗੇ ਚੱਲਾਂਗਾ। ਜਿਹੜੀਆਂ ਟਰੱਕ ਕੰਪਨੀਆਂ ਨੇ ਉਹ ਐਡਵਰਟਾਈਜ਼ਮੈਂਟ ਨੂੰ ਐਜ਼ ਟੂਲ ਆਪਣੇ ਫਾਇਦੇ ਵਾਸਤੇ, ਐਡਵਰਟਾਈਜ਼ਮੈਂਟ ਨੂੰ ਆਪਣੇ ਭਲੇ ਵਾਸਤੇ, ਆਪਣੀ ਪ੍ਰਮੋਸ਼ਨ ਵਾਸਤੇ ਕਿੱਦਾਂ ਵਰਤ ਸਕਦੀਆਂ? ਇਹ ਜੀ ਬਹੁਤ ਇੰਪੋਰਟੈਂਟ ਕੁਐਸਚਨ ਆ। ਮੈਂ ਤੁਹਾਨੂੰ ਇਹਦੀ ਵੈਲਿਊ ਦੱਸਦਾ। ਦੇਖੋ ਤੁਸੀਂ ਪੈਸੇ ਵੀ ਡਾਊਨ ਪੇਮੈਂਟ ਜਮ੍ਹਾਂ ਕਰ ਲੈਂਦੇ ਹੋ, ਤੁਸੀਂ ਕੰਪਨੀ ਵੀ ਬਣਾ ਲੈਂਦੇ ਹੋ, ਤੇ ਤੁਸੀਂ ਇੱਕ ਟਰੱਕ ਤੋਂ ਦੂਜੇ ਟਰੱਕ ਤੋਂ ਜਾਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਭਾਈ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਉਹ ਹੈਗਾ ਡਰਾਈਵਰ। ਬਿਲਕੁਲ ਠੀਕ ਹੈ। ਜੇ ਤੁਹਾਡਾ ਡਰਾਈਵਰ ਤਕੜਾ ਨਹੀਂ ਤਾਂ ਯੂ ਆਰ ਐਜ਼ ਗੁੱਡ ਐਜ਼ ਜ਼ੀਰੋ। ਠੀਕ ਹੈ, ਠੀਕ ਹੈ। ਉਹ ਇੰਗਲਿਸ਼ ਕਹਿੰਦੇ ਨੇ ਐਲੀਫੈਂਟ ਇਨ ਦਾ ਰੂਮ। ਐਲੀਫੈਂਟ ਇਨ ਦਾ ਰੂਮ ਜਿਹੜਾ ਹੈਗਾ ਨਾ, ਉਹ ਹੈਗਾ ਤੁਹਾਡਾ ਡਰਾਈਵਰ, ਜਾਂ ਤੁਸੀਂ ਵੱਡੀ ਕੰਪਨੀ ਕਰਨਾ ਚਾਹੁੰਦੇ ਹੋ ਤਾਂ ਓਨਰ ਆਪਰੇਟਰ। ਠੀਕ ਹੈ, ਠੀਕ ਹੈ। ਉਹਨੂੰ ਪਹੁੰਚਣ ਵਾਸਤੇ ਜਿਹੜੇ ਨਾ ਸਭ ਤੋਂ ਜਿਹੜੀ ਮੁਸ਼ਕਿਲ ਚੀਜ਼ ਆ ਉਹ ਅੱਜ ਕੱਲ ਹੈਗਾ ਉਹਨੂੰ ਫਾਈਂਡ ਆਊਟ ਕਰਨਾ ਜਿਹੜੇ ਕੁਆਲੀਫਾਈਡ ਨੇ ਤੇ ਵਧੀਆ ਡਰਾਈਵਰ ਨੇ। ਤੇ ਉਹਨਾਂ ਵਾਸਤੇ ਜਿਹੜਾ ਇੱਕ ਹੀ ਟੂਲ ਹੈਗਾ ਉਹ ਹੈਗਾ ਐਡਵਰਟਾਈਜ਼ਮੈਂਟ। ਫਾਰ ਐਗਜ਼ਾਮਪਲ ਮੈਂ ਦੇਖਦਾ ਤੁਹਾਡਾ ਚੈਨਲ ਦੇਖਦਾ, ਉਸ ਚੈਨਲ ਤੇ ਮੈਨੂੰ ਜਾਂ ਮੈਂ ਕੋਈ ਗਲਤੀ ਕਰ ਰਿਹਾ ਜਾਂ ਮੇਰੀ ਟਾਈਮਿੰਗ ਠੀਕ ਨਹੀਂ ਆ, ਉਸ ਚੈਨਲ ਤੇ ਮੈਨੂੰ ਡਰਾਈਵਰ ਦੀ ਜਾਂ ਓਨਰ ਆਪਰੇਟਰ ਦੀ ਜਿਹੜੀ ਤਲਾਸ਼ ਆ ਉਹ ਮੈਨੂੰ ਨਜ਼ਰ ਨਹੀਂ ਆਉਂਦੀ, ਜਾਂ ਹੈ ਤੇ ਬਹੁਤ ਘੱਟ ਹੈ ਜੀ। ਮੈਂ ਦੇਖਦਾ ਕਿ ਆਪਣੇ ਜਿਹੜੇ ਤੁਹਾਡੇ ਸੁਣਨ ਵਾਲੇ ਨੇ ਉਹ ਸਾਰੇ ਟਰੱਕਿੰਗ ਤੋਂ ਰਿਲੇਟਡ ਨੇ ਮੋਸਟਲੀ। ਤੇ ਜੇ ਮੇਰੀ ਕੰਪਨੀ 'ਚ ਮੈਨੂੰ ਡਰਾਈਵਰ ਚਾਹੀਦਾ ਹੋਏਗਾ ਤਾਂ ਮੈਂ ਤੁਹਾਡੇ ਟੀਵੀ ਚੈਨਲ ਨੂੰ ਤੇ ਤੁਹਾਡੇ ਰੇਡੀਓ ਚੈਨਲ ਨੂੰ ਯੂਜ਼ ਕਰਕੇ ਉਹਦੇ ਤੇ ਐਡਵਰਟਾਈਜ਼ ਕਰਾਂਗਾ, ਕਿਉਂਕਿ ਜਿਹੜਾ ਇੱਕ ਮੇਰੇ ਕੋਲ ਵਧੀਆ ਡਰਾਈਵਰ ਆ ਗਿਆ ਨਾ, ਜਿਹੜਾ ਐਕਸਪੀਰੀਅੰਸ ਚੰਗਾ ਹੋਏਗਾ, ਸੇਫਟੀ ਚੰਗੀ ਹੋਏਗੀ, ਉਹ ਮੇਰੇ ਇਕੁਅਲ ਟੂ ਹੈਗਾ 10 ਟਰੱਕ ਬਾਏ ਕਰਨ ਦੇ। ਵਾਹ। ਦੇਖੋ ਜੀ, ਇੱਕ ਬੰਦਾ ਜਿਹੜਾ ਹੁੰਦਾ ਉਹ ਸਿਸਟਮ ਚਲਾਉਂਦਾ ਹੈ, ਤੁਹਾਡਾ ਤੁਸੀਂ ਇਕੱਲੇ ਤੁਸੀਂ ਮਿਹਨਤੀ ਹੋ, ਨਾਲ ਬੰਦਾ ਲਾਓ,
ਜੇ ਤੁਸੀਂ ਓਨਰ ਆਪਰੇਟਰ ਲੱਭਣਾ ਉਹਦੇ ਵਾਸਤੇ ਵੀ ਲੱਭਣ ਵਾਸਤੇ ਡਿਜੀਟਲ ਮੀਡੀਆ ਜਿਹੜਾ ਪਲੇਟਫਾਰਮ ਆ ਪੰਜਾਬ USA ਦਾ ਪੰਜਾਬੀ ਰੇਡੀਓ ਯੂਐਸਏ ਜੀ। ਪੰਜਾਬੀ ਰੇਡੀਓ USA ਦਾ, ਉਹਨੂੰ ਜ਼ਰੂਰ ਯੂਜ਼ ਕਰਨਾ ਚਾਹੀਦਾ, ਉਹਦੇ ਨਾਲ ਤੁਹਾਨੂੰ ਬਹੁਤ ਬੈਨੀਫਿਟ ਹੋਏ। ਧੰਨਵਾਦ ਜੀ, ਤੁਸੀਂ ਇੰਨੀ ਵੈਲਿਊ ਦਿੰਦੇ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਅਖੀਰ ਤੇ USA ਟਰੱਕ ਸੇਲਸ ਤੇ ਡੀਲਸ ਕੀ ਨੇ, ਕਿਹੜੇ ਕੰਮਾਂ ਤੋਂ ਕਿਹਦਾ ਫਾਇਦਾ ਚੁੱਕਿਆ ਜਾ ਸਕਦਾ ਹੈ, ਜ਼ਰੂਰ ਦੱਸੋ ਜੀ। ਸਭ ਤੋਂ ਪਹਿਲੇ ਜਿਵੇਂ ਮੈਂ ਤੁਹਾਨੂੰ ਇਹਦੇ ਤੇ ਬਹੁਤ ਐਮਫਸਾਈਜ਼ ਕਰਦਾ ਕਿ ਕਿਸੇ ਵੀ ਟਰੱਕਿੰਗ ਸਿਸਟਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਨਾ ਉਹ ਪੂਰੀ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਨਹੀਂ, ਇਹ ਇਦਾਂ ਨਹੀਂ ਹੈਗੀ ਕਿ ਤੁਸੀਂ ਕਾਰ ਲੈ ਲਈ ਤੇ ਉਹਦੇ ਬਾਅਦ ਜੇ ਨਹੀਂ ਵੀ ਚਲਾਓਗੇ, ਕਾਰ ਘਰੇ ਵੀ ਪਈ ਰਹੀ ਤੇ ਤੁਸੀਂ ਇਹਨੂੰ ਅਫੋਰਡ ਕਰ ਸਕਦੇ ਹੋ। ਟਰੱਕ ਨੂੰ ਤੁਸੀਂ ਅਫੋਰਡ ਨਹੀਂ ਕਰ ਸਕਦੇ ਜੇ ਤੁਸੀਂ ਗਲਤ ਟਰੱਕ ਲੈ ਲਿਆ। ਜੀ ਬਿਲਕੁਲ, ਸਾਡੇ ਵੱਲ ਵੀ ਇੱਕ ਦੋ ਵਾਰੀ ਇਸ ਤਰ੍ਹਾਂ ਹੋਇਆ ਕਿ ਬੱਚਿਆਂ ਨੇ ਟਰੱਕ ਸ਼ੌਂਕ ਚ ਲੈ ਲਿਆ ਤੇ ਬਾਅਦ ਚ ਕਾਲ ਕੀਤੀ ਹੈ ਕਿ ਭਾਜੀ ਅਸੀਂ ਫਸ ਗਏ, ਪਰ ਅਨਫੋਰਚੂਨੇਟਲੀ ਉਹਦਾ ਕੋਈ ਰਿਵਾਈਂਡ ਸਿਸਟਮ ਨਹੀਂ ਹੁੰਦਾ। ਉਹਦਾ ਫਿਰ ਇਹੀ ਹੁੰਦਾ, ਬੇਟਾ ਜ਼ੋਰ ਲਾਓ, ਔਰ ਜੇ ਜ਼ੋਰ ਨਹੀਂ ਲਾ ਸਕਦੇ ਸਾਨੂੰ ਦੱਸੋ, ਅਸੀਂ ਤੁਹਾਡੀ ਹੈਲਪ ਕਰਾਂਗੇ, ਪਰ ਐਂਡ ਆਫ ਦਾ ਡੇ ਇਹਨੂੰ ਹੁਣ ਭੋਗਣਾ। ਬਿਲਕੁਲ ਠੀਕ ਹੈ। ਤੇ ਡੀਲਾਂ ਵਾਸਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਚੀਜ਼ ਆਨਲਾਈਨ ਲਾਈਏ, ਤੁਹਾਡੀ ਆਪਣੀ ਮਰਜ਼ੀ ਨਾਲ ਆਪਣੇ ਟਾਈਮ ਨਾਲ ਜਾ ਕੇ ਸਟੱਡੀ ਕਰੋ। ਉਹਦੇ ਚ ਬਲੌਗ ਵੀ ਲੱਗੇ ਨੇ, ਪੰਜਾਬੀ ਰੇਡੀਓ USA ਦੇ ਬਹੁਤ ਸਾਰੇ ਬਲੌਗ ਲੱਗੇ ਨੇ ਸਾਡੇ, ਜਿਹੜੀ ਅਸੀਂ ਐਵਰੀਡੇ ਗੱਲਾਂ ਕਰਦੇ ਆ, ਇਹ ਗੱਲਾਂ ਨੂੰ ਸੁਣੋ। ਹੋ ਸਕਦਾ ਹੈ ਤੁਸੀਂ ਪੂਰੀ ਜਿਹੜਾ ਇਨਫੋਰਮੇਸ਼ਨ ਤੋਂ 2% ਤੁਹਾਨੂੰ ਫਾਇਦਾ ਹੋ ਜਾਏ, ਪਰ ਉਹ 2% ਫਾਇਦਾ ਜਿਹੜਾ ਨਾ ਉਹ ਮਾਰਕੀਟ 'ਚ ਅਵੇਲੇਬਲ ਨਹੀਂ ਹੈਗਾ। ਜਦੋਂ ਅਸੀਂ ਇਨਫੋਰਮੇਸ਼ਨ, ਸਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਨਾ, ਸਾਨੂੰ ਬਹੁਤ ਟਾਈਮ ਲੱਗਦਾ ਉਹ ਇਨਫੋਰਮੇਸ਼ਨ ਕੱਢਣ ਵਾਸਤੇ, ਪਰ ਜਦੋਂ ਉਹ ਇਨਫੋਰਮੇਸ਼ਨ ਅਸੀਂ ਆਨਲਾਈਨ ਪੇ ਕਰਦੇ ਆ, ਉਹਨੂੰ ਤੁਸੀਂ ਇੰਜੋਏ ਕਰਕੇ ਸੁਣ ਵੀ ਸਕਦੇ ਹੋ ਤੇ ਆਪਣੇ ਆਪ ਨੂੰ ਇੰਪਰੂਵ ਵੀ ਕਰ ਸਕਦੇ ਹੋ। ਬਿਲਕੁਲ ਏਦਾਂ ਜੀ। ਸੇਮ ਥਿੰਗ ਜਦੋਂ ਤੁਸੀਂ ਵੈਬਸਾਈਟ ਤੇ ਜਾਓਗੇ, ਵੈਬਸਾਈਟ ਤੇ ਇਨਵੈਂਟਰੀ ਜਾਓਗੇ, ਬਹੁਤ ਸਿੰਪਲ, ਤੁਸੀਂ ਉਹਦੇ ਟਰੱਕ ਦੇ ਪਿਕਚਰਾਂ ਦੇਖੋ, ਆਵਰ ਦੇਖੋ, ਉਹਦੀ ਮਾਈਲੇਜ ਦੇਖੋ, ਉਹਦਾ ਇਕਵਿਪਮੈਂਟ ਦੇਖੋ, ਉਹਦੇ ਬਾਅਦ ਤੁਸੀਂ ਉਹਦੇ ਦੇਖੋ ਉਹਦੇ ਤੇ ਕਿਹੜਾ ਪੈਕੇਜ ਲੱਗਿਆ। ਜਿਵੇਂ ਇੰਟਰਨੈਸ਼ਨਲ ਅਸੀਂ 골ਡ ਪੈਕੇਜ ਦੇ ਰਹੇ ਹਾਂ, 골ਡ ਪੈਕੇਜ ਜਿਵੇਂ ਅਸੀਂ ਐਕਸਪਲੇਨ ਕੀਤਾ, ਸਾਡੀ ਤਰਫੋਂ ਇੱਕ ਮਤਲਬ ਪੂਰੀ ਇੱਕ ਕਾਵਿਸ਼ ਆ ਕਿ ਆਪਾਂ ਕੋਸ਼ਿਸ਼ ਕਰੀਏ ਕਿ ਡਰਾਈਵਰ ਨੂੰ ਉਹ ਟਰੱਕ ਦਈਏ ਜਿਹੜੇ ਟਰੱਕ ਲੈ ਕੇ ਉਹ ਚੜ ਜਾਏ, ਉਹਨੂੰ ਪ੍ਰੋਬਲਮ ਨਾ ਹੋਏ, ਉਹ ਪੈਸੇ ਬਣਾਏ ਤੇ ਕੋਈ ਬ੍ਰੇਕਡਾਊਨ ਆ ਜਾਏ ਤੇ ਉਹਨੂੰ ਟੈਨਸ਼ਨ ਨਾ ਹੋਏ, ਉਹਦੀ ਕਵਰੇਜ ਵਿੱਚ ਕਵਰ ਹੋਏ। ਬਿਲਕੁਲ ਠੀਕ ਹੈ। ਪਲੱਸ ਸਸਤਾ ਟਰੱਕ ਹੋਏ, ਕੰਪਨੀ ਦਾ ਟਰੱਕ ਹੋਏ ਤੇ ਕੰਪਨੀ ਦਾ ਬੈਕ ਟਰੱਕ ਹੋਏ, ਯਾਨੀ OEM ਕੰਪਨੀ ਦਾ ਬੈਕ ਟਰੱਕ ਹੋਏ ਤੇ ਉਹਦੇ ਨਾਲ ਜਿਹੜਾ ਛੋਟੀ ਮੋਟੀ ਚੀਜ਼ਾਂ ਨੇ, ਬ੍ਰੇਕਡਾਊਨ ਤੋਂ ਲੈ ਕੇ ਕਾਰਬ ਟੈਸਟ ਵਗੈਰਾ ਤੇ ਟਾਇਰ ਟੂਰ, ਉਹ ਸਾਰੇ ਲੁੱਕ ਆਫਟਰ ਕਰਨ। ਠੀਕ ਹੈ, ਬਿਲਕੁਲ ਠੀਕ ਹੈ। ਦੂਜਾ ਲੈਵਲ ਹੈ ਸਾਡਾ ਜਿਹੜਾ ਨਾਨ ਇੰਟਰਨੈਸ਼ਨਲ ਟਰੱਕ ਨੇ, ਜਿਵੇਂ ਫਰੇਟ ਲਾਈਨਰ ਨੇ ਜਾਂ ਕੈਨਵਰਟ ਨੇ ਜਾਂ ਪੀਟਰਬਿਲਟ ਨੇ, ਉਹਨਾਂ ਨਾਲ ਅਸੀਂ ਸਰਵਿਸ ਸਿਲਵਰ ਪੈਕੇਜ ਦਿੱਤਾ ਹੈ। ਉਹ ਪੈਕੇਜ ਵਿੱਚ ਅਸੀਂ ਬਹੁਤ ਜਿਹੜੀ ਇੰਪੋਰਟੈਂਟ ਚੀਜ਼ਾਂ ਨੇ, ਜਿਵੇਂ ਸੇਫਟੀ ਕਰਕੇ ਦੇ ਰਹੇ ਹਾਂ, ਐਨੂਅਲ ਇੰਸਪੈਕਸ਼ਨ ਕਰਕੇ ਦੇ ਰਹੇ ਹਾਂ, 3 ਮੰਥ 25,000 ਮਾਈਲ ਦੀ ਵਾਰੰਟੀ ਲਾ ਕੇ ਦੇ ਰਹੇ ਹਾਂ, ਕਿਉਂਕਿ ਜਦੋਂ ਟਰੱਕ ਚੱਲਦਾ ਹੈ ਨਾ, ਉਹਨੇ ਪਹਿਲਾ ਲੋਡ ਚੱਕਣਾ, ਉਹਨੇ ਦੱਸ ਦੇਣਾ ਕਿ ਉਹਨੂੰ ਕੀ ਚੀਜ਼ ਚਾਹੀਦੀ ਹੈ, ਠੀਕ ਹੈ, ਉਸ ਟਾਈਮ ਤੇ ਵਾਰੰਟੀ ਨਾਲ ਹੋਣੀ ਚਾਹੀਦੀ ਹੈ। ਉਹਦੇ ਬਾਅਦ ਜਿਹੜੀ ਡੀਲਾਂ ਤੁਸੀਂ ਦੇਖੋ ਕਿ ਸਭ ਤੋਂ ਜਿਹੜਾ ਇੰਪੋਰਟੈਂਟ ਚੀਜ਼ ਆ ਅਦਰ ਦੈਨ ਫਾਈਂਡਿੰਗ ਦਾ ਟਰੱਕ, ਕਿ ਤੁਹਾਡੀ ਅਪਰੂਵਲ ਕਿੱਦਾਂ ਆਉਂਦੀ। ਠੀਕ ਹੈ। ਹੁਣ ਅਸੀਂ ਮੇਜਰ ਬੈਂਕਾਂ ਨਾਲ ਡੀਲ ਕਰ ਰਹੇ ਹਾਂ, ਪਲੱਸ ਨਾਨ ਪ੍ਰੋਫਿਟ ਬੈਂਕਾਂ ਨਾਲ ਡੀਲ ਕਰ ਰਹੇ ਹਾਂ, ਜਿਹਦੇ ਨਾਲ ਅਸੀਂ ਨਵੇਂ ਓਨਰ ਆਪਰੇਟਰ ਨੂੰ, ਜਿਹਦੇ ਕੋਲ 6 ਮਹੀਨੇ, ਸਾਲ, 1.5 ਸਾਲ ਜਾਂ 2 ਸਾਲ ਹੋਇਆ ਹੈ, ਸਟਾਰਟਿੰਗ ਫਰਮ ਜੇ 6 ਮਹੀਨੇ ਹੋਏ ਤੇ 40% ਡਾਊਨ, ਜੇ ਸਾਲ ਹੋਇਆ ਤੇ 35% ਡਾਊਨ, ਜੇ 2 ਸਾਲ ਹੋਏ ਨੇ ਤੇ 25% ਡਾਊਨ ਨਾਲ ਅਸੀਂ ਬੈਸਟ ਰਿਜ਼ਲਟ ਦੇ ਰਹੇ ਹਾਂ। ਉਹਨਾਂ ਦੀ ਫਾਈਨੈਂਸਿੰਗ ਦਾ ਬਹੁਤ ਵਧੀਆ ਡਾਊਨ ਪੇਮੈਂਟ ਆ, ਬਹੁਤ ਵਧੀਆ ਇੰਟਰਸਟ ਰੇਟ ਆ, ਉਹ ਵੀ ਤੁਸੀਂ ਦੇਖੋ, ਉਹ ਵੀ ਬਹੁਤ ਬੈਨੀਫੀਸ਼ੀਅਲ ਆ। ਤੇ ਉਹ ਸਾਰੀ ਐਪਲੀਕੇਸ਼ਨ ਜਿਹੜੀ ਅਸੀਂ ਫੋਨ ਤੇ ਲੈਂਦੇ ਆ, ਤਾਂ ਕਿ ਉਹਨਾਂ ਦੀ ਬੈਸਟ ਇਨਫੋਰਮੇਸ਼ਨ ਜਿਹੜੀ ਹੈ ਉਹ ਲੈ ਕੇ ਕੈਪਚਰ ਕਰਕੇ ਤੁਹਾਡੇ ਤੋਂ ਡਾਕੂ ਸਾਈਨ ਕਰਾ ਲਈਏ। ਇਹ ਚੀਜ਼ਾਂ ਦੇ ਦੇਖੋਗੇ, ਇਹਦੇ ਨਾਲ ਸਾਡੀ ਡੀਲਾਂ ਨੇ ਉਹ ਟਾਪ ਦੀ ਚੱਲ ਰਹੀਆਂ ਨੇ, ਤੇ ਉਹਦਾ ਬੈਨੀਫਿਟ ਐਂਡ ਆਫ ਦਾ ਡੇ ਇਨਫੋਰਮੇਸ਼ਨ ਤੇ ਲੌਂਗ ਟਰਮ ਬਿਜ਼ਨਸ ਪਲੈਨਿੰਗ। ਜਦੋਂ ਤੁਸੀਂ ਟਰੱਕ ਲੈ ਕੇ ਜਾਂਦੇ ਹੋ, ਤੁਸੀਂ ਬਾਅਦ ਚ ਸਾਨੂੰ ਕੰਟੈਕਟ ਕਰਦੇ ਹੋ, ਤਾਂ ਅਸੀਂ ਤੁਹਾਨੂੰ ਬੈਨੀਫਿਟ ਦੇਵਾਂਗੇ ਬਾਈ ਗਿਵਿੰਗ ਦਾ ਸਪੋਰਟ। ਤੇ ਉਹਦੇ ਬਾਅਦ ਬੈਨੀਫਿਟ ਹੈ, ਜੇ ਤੁਸੀਂ ਖੁਸ਼ ਹੋ, ਤੁਹਾਡਾ ਬਿਜ਼ਨਸ ਚੱਲਦਾ ਤੇ ਤੁਸੀਂ ਹੋਰ ਟਰੱਕ ਸਾਡੇ, ਹੁਣ ਟਾਈਮ ਦੇਖੋ, ਅੱਜ ਦੀ ਗੱਲ ਕਰਦੇ ਆ, ਟਾਈਮ ਥੋੜਾ ਜਿਹਾ ਡਾਊਨ ਚੱਲ ਰਿਹਾ, ਪਰ ਸਾਡੇ ਦੇ ਟਰੱਕ ਵਿਕੀ ਜਾਂਦੇ ਨੇ, ਤੇ 70% ਟਰੱਕ ਉਹਨਾਂ ਨੂੰ ਵਿਕ ਰਹੇ ਨੇ ਜਿਨ੍ਹਾਂ ਦੇ ਆਲਰੇਡੀ ਸਾਡੇ ਨਾਲ ਡੀਲਾਂ ਬਣੀਆਂ ਨੇ ਜਾਂ ਉਹਨਾਂ ਦੇ ਰੈਫਰਲ ਆ ਰਹੇ ਨੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹ ਬੈਨੀਫਿਟ ਬਹੁਤ ਵੱਡਾ ਹੈਗਾ USA ਟਰੱਕ ਸੇਲ ਦਾ। ਕਿਆ ਕਹਿਣੇ। ਮੈਂ ਹੁਣ ਜੀ ਅਖੀਰ ਤੇ ਤੁਹਾਡੀ ਸ਼ੁਕਰੀਆ ਔਰ ਧੰਨਵਾਦ ਕਹਿਣ ਦੇ ਨਾਲ ਇੱਕ ਵਾਰ ਫੇਰ ਕਹਾਂਗਾ ਕਿ ਰਾਬਤੇ ਵਾਸਤੇ USA ਟਰੱਕ ਸੇਲਸ ਦੇ ਜਿਹੜੇ ਸੋਰਸਿਸ ਨੇ ਉਹ ਕਾਈਂਡਲੀ ਇੱਕ ਵਾਰ ਫੇਰ ਬਿਆਨ ਕਰ ਦਿਓ।
ਜੀ ਸਭ ਤੋਂ ਇੰਪੋਰਟੈਂਟ ਹੈ ਸਾਡੀ ਵੈਬਸਾਈਟ www.usaTruckSales.com, ਨਹੀਂ ਤਾਂ ਤੁਸੀਂ ਲਾ ਲਓ www.punjabi ਜਾਂ punjabtrucksales.com ਜਾਂ punjabitrucksales.com। ਠੀਕ ਹੁਣ ਹੈ, ਅਸੀਂ ਇੱਕ ਹੋਰ ਵੈਬਸਾਈਟ ਬਣਾ ਰਹੇ ਹਾਂ, ਹਰਿਆਣਾ ਟਰੱਕ ਸੇਲ, ਉਹਦੇ ਤੇ ਕੰਮ ਚੱਲਦੇ ਆ, ਉਹ ਹਿੰਦੀ 'ਚ ਹੋਏਗੀ। ਠੀਕ ਹੈ, ਤੇ ਉਹਦੇ ਬਾਅਦ ਜਿਹੜਾ ਫੋਨ ਨੰਬਰ ਕਰ ਲਓ ਸਾਨੂੰ 1833-698-7224। ਮੈਂ ਰਿਪੀਟ ਕਰਦਾ 1833-698-7224। ਸੈਯਦ ਸਾਹਿਬ ਅੱਜ ਦੀ ਇਸ ਮੁਲਾਕਾਤ ਵਾਸਤੇ ਬਹੁਤ ਸ਼ੁਕਰੀਆ, ਬਹੁਤ ਭਰਵੀਂ ਮੁਲਾਕਾਤ ਰਹੀ। ਮੈਨੂੰ ਉਮੀਦ ਹੈ ਕਿ ਸਾਡੇ ਦੇਖਣ ਔਰ ਸੁਣਨ ਵਾਲਿਆਂ ਨੂੰ ਪਸੰਦ ਆਏਗੀ। ਅਸੀਂ ਆਉਂਦੇ ਹਫਤੇ ਫਿਰ ਤੰਗ ਕਰਾਂਗੇ ਤੁਹਾਨੂੰ। ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਜੀ, ਸਭ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕੁਮ ਜੀ। ਇਹ ਸਨ ਸੈਯਦ ਸਾਹਿਬ USA ਟਰੱਕ ਸੇਲਸ ਤੋਂ, ਔਰ ਮੈਂ ਮਸੂਦ ਅਲੀ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ। ਆਉਂਦੀ ਮੁਲਾਕਾਤ ਤੱਕ ਲਈ ਆਪ ਸਭ ਤੋਂ ਚਾਹੁੰਦਾ ਹੈ ਇਜਾਜ਼ਤ, ਇਸ ਆਸ ਉਮੀਦ ਦੇ ਨਾਲ ਕਿ ਜ਼ਿੰਦਗੀ ਸ਼ਰਤੇ ਸਾਂਭ ਵਫਾ ਕੀਤੀ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ